ਕਹਿਣ ਨੂੰ ਭਾਰਤ ਦੁਨੀਆ ਦੇ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੋਡ ਨੈਟਵਰਕ ਰੱਖਦਾ ਹੈ ਤੇ ਭਾਰਤ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਹੈ। ਇਹ ਰੋਡ ਨੈਟਵਰਕ ਅਮਰੀਕਾ ਤੋਂ ਬਾਅਦ ਅਮਰੀਕਾ ਦੇ ਵਿੱਚ ਇਹਦੀ ਜਿਹੜੀ ਗਿਣਤੀ ਮਿਣਤੀ ਉਹ 6.6 ਕਿਲੋਮੀਟਰ ਮਿਲੀਅਨ ਕਿਲੋਮੀਟਰ ਤੇ ਭਾਰਤ ਦੇ ਵਿੱਚ 4.1 ਮਿਲੀਅਨ ਕਿਲੋਮੀਟਰ ਬਣਦੀ ਹੈ। ਪਰ ਭਾਰਤ ਦੇ ਵਿੱਚ ਰੋਡ ਐਕਸੀਡੈਂਟਸ ਇੰਨੇ ਜ਼ਿਆਦਾ ਹੁੰਦੇ ਨੇ, ਸੜਕ ਹਾਦਸੇ ਇੰਨੇ ਜ਼ਿਆਦਾ ਹੁੰਦੇ ਨੇ ਕਿ ਇੱਥੇ ਹਰ 3 ਮਿੰਟਾਂ ਦੇ ਵਿੱਚ ਜਾਂ ਹਰ 1 ਮਿੰਟ ਦੇ ਵਿੱਚ 3 ਜਾਨਾਂ ਚਲੀਆਂ ਜਾਂਦੀਆਂ ਨੇ। ਸਾਲ 2023 ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ 1,72,000 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਇਹਦਾ ਮਤਲਬ ਹੈ ਕਿ ਹਰ ਰੋਜ਼ ਔਸਤਨ 474 ਮੌਤਾਂ ਤੇ ਹਰ 3 ਮਿੰਟ ਦੇ ਵਿੱਚ ਇੱਕ ਮੌਤ। ਮੈਂ ਮਾਫ ਕਰ ਰਹਾ, ਮੈਂ 1 ਮਿੰਟ ਦੇ ਵਿੱਚ 3 ਮੌਤਾਂ ਕਹਿ ਗਿਆ, ਪਰ ਹਰ 3 ਮਿੰਟ ਦੇ ਵਿੱਚ ਇੱਕ ਮੌਤ ਹੁੰਦੀ ਆ। ਯਾਤਰੀ ਬੱਸਾਂ ਦਾ ਪਹਾੜ ਦੀਆਂ ਖੱਡਾਂ ਦੇ ਵਿੱਚੋਂ ਡਿੱਗਣਾ, ਸ਼ਰਾਬੀ ਡਰਾਈਵਰਾਂ ਦੁਆਰਾ ਪੈਦਲ ਚੱਲਣ ਵਾਲਿਆਂ ਨੂੰ ਕੁਚਲਣਾ, ਕਾਰਾਂ ਦੀ ਖੜੇ ਟਰੱਕਾਂ ਦੇ ਨਾਲ ਟੱਕਰ ਤੇ ਵੱਡੇ ਵਾਹਨਾਂ ਦੁਆਰਾ ਛੋਟੇ ਦੁਪਹੀਆ ਵਾਹਨਾਂ ਨੂੰ ਟੱਕਰ ਮਾਰਨਾ, ਇਹ ਬਹੁਤ ਸਾਰੀਆਂ ਦੁਖਦ ਖਬਰਾਂ ਆਪਾਂ ਅਕਸਰ ਹੀ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ। 2023 ਦੇ ਵਿੱਚ ਜਿਹੜੀ ਅਧਿਕਾਰਤਕ ਕ੍ਰੈਸ਼ ਰਿਪੋਰਟ ਆ ਉਹ ਜਾਰੀ ਨਹੀਂ ਸੀ ਕੀਤੀ ਗਈ, ਪਰ ਪਿਛਲੇ ਸਾਲ ਦਸੰਬਰ ਦੇ ਵਿੱਚ ਜਦੋਂ ਨਿਤਨ ਗਡਕਰੀ ਬੋਲ ਰਹੇ ਸਨ ਇੱਕ ਸਮਾਗਮ ਦੇ ਵਿੱਚ, ਤਾਂ ਉਹਨਾਂ ਨੇ ਇੱਕ ਭਿਆਨਕ ਤਸਵੀਰ ਪੇਸ਼ ਕੀਤੀ ਸੀ ਇਹਨਾਂ ਆંકੜਿਆਂ ਦੇ ਵਿੱਚ। ਇਹ ਕਹਿੰਦੇ ਕਿ 10,000 ਸਿਰਫ ਬੱਚੇ ਨੇ ਜਿਹੜੇ ਇਹਨਾਂ ਸੜਕ ਹਾਦਸਿਆਂ ਦੀ ਭੇਂਟ ਚੜ ਗਏ ਨੇ। ਇੱਕ ਪਾਸੇ ਭਾਰਤ ਦੇ ਜਿਹੜੇ ਆਗੂ ਨੇ ਉਹ ਦੁਨੀਆ ਦੇ ਵਿੱਚ ਵੱਡੇ ਵੱਡੇ ਦਮਗਜੇ ਮਾਰਦੇ ਨੇ, ਉਹ ਦੱਸਦੇ ਨੇ ਕਿ ਅਸੀਂ ਆਹ ਕਰਤਾ, ਅਸੀਂ ਫਲਾਂ ਕਰਤਾ, ਪਰ ਦੂਜੇ ਪਾਸੇ ਭਾਰਤ ਦੇ ਬਸ਼ਿੰਦੇ, ਭਾਰਤ ਦੇ ਵਿੱਚ 350 ਮਿਲੀਅਨ ਰਜਿਸਟਰਡ ਵਾਹਨ ਨੇ, 350 ਮਿਲੀਅਨ। ਸੋ ਦੂਜੇ ਪਾਸੇ ਉਹ ਜਿਹੜੇ ਲੋਕ ਨੇ, ਬਸ਼ਿੰਦੇ ਨੇ ਉਹਨਾਂ ਦੇ ਦੇਸ਼ ਦੇ ਵਿੱਚ, ਉਹਨਾਂ ਦੀ ਸੁਰੱਖਿਆ ਦੇ ਲਈ ਕੋਈ ਖਾਸ ਕਦਮ ਨਹੀਂ ਪੁੱਟੇ ਜਾਂਦੇ। ਸੋ ਇਸ ਤਰ੍ਹਾਂ ਅਜਾਈਂ ਹਾਦਸਿਆਂ ਦੇ ਵਿੱਚ, ਨਜਾਇਜ਼ ਹਾਦਸਿਆਂ ਦੇ ਵਿੱਚ ਜਿਹੜੀਆਂ ਅਜਾਈਂ ਜਾਨਾਂ ਨੇ ਬੇਕਸੂਰਾਂ ਦੀਆਂ, ਬਸ਼ਿੰਦਿਆਂ ਦੀਆਂ, ਉਹ ਚਲੀਆਂ ਜਾਂਦੀਆਂ ਨੇ, ਜਿਹੜੀਆਂ ਕਿ ਬਹੁਤ ਵੱਡੀ ਚਿੰਤਾ ਦਾ ਇੱਕ ਵਿਸ਼ਾ ਜ਼ਰੂਰ ਹੈ ਭਾਰਤ ਦੇ ਲਈ, ਔਰ ਮੋਸ਼ੀ ਵੀ ਹੈ।